ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 9 ਜੂਨ 2015 26 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਪਿਛਲੇ ਦਿਨੀ ਤੁਸੀਂ ਕਿਹੜੀਆਂ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਕੀਤਾ ਤੇ ਉਹ ਕਿੰਨੀਆਂ ਕੁ ਸਫਲ ਰਹੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਲਗਭਗ 3 ਦਿਨ ਬਾਅਦ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੈ। ਜੀ, ਕਚਹਿਰੀ 'ਚ ਇਸ ਲਈ ਵੀ ਕਿਉਂਕਿ ਇਹ ਸਾਰੇ ਪੀਰੀਅਡ 'ਚ ਬੇਸ਼ੱਕ ਸਾਡੇ ਆਪਣੇ ਰੁਝੇਵੇਂ ਕੌਮੀ ਏਜੰਡੇ ਨਾਲ ਜੋੜ ਕੇ ਹੁੰਦੇ ਨੇ ਜੀ, ਪਰ ਦਰਸ਼ਕਾਂ ਦੀ ਬੇਚੈਨੀ ਵੀ ਸਮਝ ਆ ਸਕਦੀ ਹੈ ਕਿਉਂਕਿ ਕੱਲ ਮੰਡੇ ਅਸੀਂ ਉਸ ਸੈਮੀਨਾਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਦੁਬਾਰਾ, ਜਿਹੜਾ ਕਿ ਸੈਚਰਡੇ ਰਿਚਮੰਡ ਹਿੱਲ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਹੋਇਆ ਜੀ। ਵੈਸੇ ਤਾਂ ਉਸ ਸੈਮੀਨਾਰ ਨੂੰ ਲਗਭਗ 3 ਘੰਟੇ ਲਾਈਵ ਕਵਰ ਕੀਤਾ ਗਿਆ ਸੀ, ਪਰ ਕੱਲ ਜਦੋਂ ਥੋੜੀ ਦੇਰ ਇੱਕ ਪਾਰਟ ਚੱਲਿਆ ਸਾਡੀ ਸਪੀਚ ਵਾਲਾ ਤਾਂ ਫਿਰ ਜੋ ਪਲੇ ਆਊਟ ਦੇ ਵਿੱਚ ਕੋਈ ਗੜਬੜ ਹੋਈ ਜੀ, ਨਤੀਜੇ ਦੇ ਤੌਰ ਤੇ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਪਰੇਸ਼ਾਨੀ ਦਾ ਇਜ਼ਹਾਰ ਕੀਤਾ ਹੈ। ਬਹੁਤ ਸਾਰੀਆਂ ਕਾਲਾਂ ਵੀ ਆਈਆਂ ਔਰ ਅਸੀਂ ਇਸ ਦੇ ਲਈ ਮਾਫੀ ਵੀ ਚਾਹੁੰਦੇ ਔਰ ਅਸੀਂ ਇਹ ਵੀ ਬਿਗਨਿੰਗ 'ਚ ਹੀ ਦੱਸਦੇ ਹੀ ਹੈ ਕਿ ਉਸ ਪੂਰੇ ਦਾ ਪੂਰਾ ਸੈਮੀਨਾਰ 3 ਘੰਟੇ ਦਾ ਜਿਹੜਾ ਬੇਸ਼ੱਕ ਰਾਤ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਸ ਗਲਤੀ ਨੂੰ ਸੁਧਾਰ ਲਿਆ ਗਿਆ ਸੀ, ਪ੍ਰੋਗਰਾਮ ਚੱਲਿਆ, ਪਰ ਉਹਦੇ ਸੈਚਰਡੇ 7 ਵਜੇ ਤੋਂ 10 ਵਜੇ ਤੱਕ ਫੁੱਲ ਪ੍ਰੋਗਰਾਮ ਜਿਹੜਾ ਹੈ ਦਰਸ਼ਕ ਦੁਬਾਰਾ ਉਹਨੂੰ ਦੇਖ ਸਕਦੇ ਨੇ, ਸੁਣ ਸਕਦੇ ਨੇ, ਕਿਉਂਕਿ ਇਹ ਬੜਾ ਮੇਜਰ ਸਾਡੇ ਲਈ ਜਿੱਥੇ ਘਟਨਾਕ੍ਰਮ ਇਹਨਾਂ ਦਿਨਾਂ ਦਾ ਰਿਹਾ ਘੱਲੂਘਾਰਾ ਹਫ਼ਤੇ ਨਾਲ ਸੰਬੰਧਿਤ, ਉੱਥੇ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ ਨੇ ਦੁਆਬਾ ਸਿੱਖ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਬੜੇ ਚੰਗੇ ਸੈਮੀਨਾਰ ਦਾ ਆਯੋਜਨ ਕੀਤਾ। ਵੀਰ ਕਿਰਪਾਲ ਸਿੰਘ ਬਿਲਿੰਗ ਇਸ ਦੇ ਲਈ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਦੁਆਬਾ ਸਿੱਖ ਐਸੋਸੀਏਸ਼ਨ ਔਰ ਗੁਰਦੁਆਰਾ ਕਮੇਟੀ ਦੇ ਨਾਲ ਕੋਆਰਡੀਨੇਟ ਕਰਕੇ ਇਸ ਚੰਗੇ ਪ੍ਰੋਗਰਾਮ ਨੂੰ ਜਿਹੜਾ ਉਸ ਦੀ ਸ਼ੁਰੂਆਤ ਕੀਤੀ। ਸ਼ੁਰੂਆਤ ਮੈਂ ਇਸ ਲਈ ਕਿਹਾ ਕਿਉਂਕਿ ਪ੍ਰੋਗਰਾਮ ਤਾਂ ਹੁੰਦੇ ਰਹਿੰਦੇ ਨੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਜਿਹਨੂੰ ਅਸੀਂ ਵਿਚਾਰ ਗੋਸ਼ਟੀ ਜਾਂ ਜਿਸ ਲਈ ਮੈਂ ਆਪਣੀ ਸਪੀਚ ਕਿਹਾ ਸੀ ਕਿ ਵੀ ਗੁਰੂ ਸਾਹਿਬ ਨੇ ਸਿੱਧ ਗੋਸ਼ਟ ਦੇ ਨਾਲ ਇਹ ਇੱਕ ਜਿਹੜਾ ਪੈਰਾਮੀਟਰ ਸੈੱਟ ਕੀਤਾ ਸੀ ਜਾਂ ਪੈਮਾਨਾ ਦਿੱਤਾ ਸੀ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਦੇ ਮੁਤਾਬਕ ਵਿਚਾਰ ਗੋਸ਼ਟੀ ਦੇ ਵਿੱਚ ਵਿਚਾਰ ਹੁੰਦੀ ਹੈ ਦੋ ਪਾਸਿਓਂ ਔਰ ਉਹਦੇ 'ਚ ਤੁਸੀਂ ਆਮ ਜਿਹੜਾ ਦੀਵਾਨ ਦਾ ਇੱਕ ਡੈਕੋਰਮ ਹੈ, ਇੱਕ ਪ੍ਰੋਟੋਕਾਲ ਹੈ, ਉਸ ਤੋਂ ਹਟ ਕੇ ਜਿਹੜਾ ਉਹ ਗੱਲਾਂ ਵੀ ਕਰਦੇ ਹੋ ਜਿਹੜੀਆਂ ਕਿ ਤੁਹਾਡੀਆਂ ਡੇ ਟੂ ਡੇ ਸਮਾਜਿਕ ਜਾਂ ਰਾਜਸੀ ਦਾਇਰਾਕਾਰ ਦੇ ਵਿੱਚ ਵੀ ਹੁੰਦੀਆਂ ਨੇ ਜੀ। ਔਰ ਇਸ ਸੈਮੀਨਾਰ ਦੇ ਵਿੱਚ ਖਾਸ ਤੌਰ ਤੇ ਮੈਂ ਸਮਝਦਾ ਹਾਂ ਵੀ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਕਿ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਕਾਂਗਰੈਸ਼ਨਲ ਬਰੀਫਿੰਗ ਲਈ ਵੀ ਆਏ ਸਨ, ਉਸ ਤੋਂ ਬਾਅਦ ਉਹਨਾਂ ਨੇ ਸੈਮੀਨਾਰ ਦੇ ਵਿੱਚ ਵੀ ਸ਼ਿਰਕਤ ਕੀਤੀ। ਫਰਾਈਡੇ ਈਵਨਿੰਗ ਉਸ ਤੋਂ ਪਹਿਲਾਂ ਗਲੈਨ ਰੌਕ ਨਿਊ ਜਰਸੀ 'ਚ ਵੀ ਉਹਨਾਂ ਨੇ ਐਡਰੈਸ ਕੀਤਾ ਜੀ। ਉਹਨਾਂ ਦੀ ਸਪੀਚ ਜਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਬੜੀ ਮੂਵਿੰਗ ਸੀ, ਉਹ ਖੁਦ ਵੀ ਰੋਏ ਔਰ ਉਹਨਾਂ ਨੇ ਹਰ ਜਿਹੜਾ ਵੀ ਉਸ ਦੀਵਾਨ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਸੀ ਉਸ ਨੂੰ ਵੀ ਰਵਾਇਆ, ਕਿਉਂਕਿ ਜਿਸ ਕਨਵਿਕਸ਼ਨ ਦੇ ਨਾਲ ਈਵਨ ਇੱਕ ਮੁਸਲਮਾਨ ਹੁੰਦੇ ਆ ਉਹ ਸਿੱਖਾਂ ਦੀ ਪੀੜ ਨੂੰ ਮਹਿਸੂਸ ਕਰਦੇ ਨੇ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਜਦੋਂ ਸ਼ੁਰੂਆਤ ਹੀ ਕੀਤੀ, ਜ਼ਾਹਰ ਹੈ ਕਿ ਡਾਇਸ ਜਿਹੜਾ ਹੈ ਉਸ ਦੇ ਪਿੱਛੇ ਫੋਟੋ ਲੱਗੀ ਹੋਈ ਸੀ ਸੰਤ ਪਿੰਡਾਂ ਵਾਲਿਆਂ ਦੀ ਜੀ ਔਰ ਉਹਨਾਂ ਨੇ ਸ਼ੁਰੂ 'ਚ ਇਹ ਕਿਹਾ ਕਿ ਜੀ ਮੇਰੇ ਤੇ ਇੰਨਾ ਕੁ ਅਹਿਸਾਨ ਕਰੋ ਕਿ ਮੈਂ ਇੱਕ ਸ਼ਹੀਦ ਵੱਲ ਪਿੱਠ ਨਹੀਂ ਕਰ ਸਕਦਾ ਤੇ ਇਸ ਨੂੰ ਥੋੜਾ ਜਿਹਾ ਮੂਵ ਕੀਤਾ ਜਾਏ। ਸੋ ਇਸ ਨੇ ਹੀ ਸਾਰੀ ਉਹ ਟੋਨ ਸੈੱਟ ਕਰ ਦਿੱਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਜੋ ਕੁਝ ਮੁਗਲਾਂ ਦੇ ਜ਼ੁਲਮ ਨੇ, ਜੋ ਕੁਝ ਅੱਜ ਦੇ ਹਾਲਾਤ ਨੇ ਔਰ ਫਿਰ ਹੋਪ ਕਿ ਬਈ ਸਿੱਖਾਂ ਦੇ ਸਾਹਮਣੇ ਜਿਹੜਾ ਅੱਜ ਬੇਸ਼ੱਕ ਅਸੀਂ ਨੇਸ਼ਨ ਨਹੀਂ ਹੈ ਪਰ ਸਿੱਖ ਆਲਰੇਡੀ ਨੇਸ਼ਨ ਨੇ, ਨੇਸ਼ਨ ਵਿਦਆਊਟ ਹੋਮ। ਜੀ ਜੀ। ਸੋ ਉਹਨਾਂ ਦੀ ਪ੍ਰੈਜੈਂਟੇਸ਼ਨ ਜਿਹੜੀ ਹੈ ਉਸਨੇ ਹਰ ਇੱਕ ਨੂੰ ਟੱਚ ਕੀਤਾ। ਮੈਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ ਜਿੱਥੇ ਅਸੀਂ ਸਮਝਦੇ ਹਾਂ ਕਿ ਵੀ ਸਾਡੇ ਦਰਸ਼ਕ ਦੇਖ ਸਕਦੇ ਨੇ ਜਿਨ੍ਹਾਂ ਨੇ ਲਾਈਵ ਸੁਣਿਆ ਜਾਂ ਦੇਖਿਆ ਜਾਂ ਆਉਣ ਵਾਲੇ ਸੈਚਰਡੇ ਵੀ 7 ਤੋਂ 10 ਦੇ ਪ੍ਰੋਗਰਾਮ 'ਚ ਉਹ ਦੇਖ ਸਕਦੇ ਨੇ। ਮੈਂ ਉਸ ਦੇ ਉੱਤੇ ਵਕਤ ਨਹੀਂ ਲੈਣਾ ਚਾਹੁੰਦਾ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਬੇਸ਼ੱਕ ਉਹਨਾਂ ਦਾ ਦਾਇਰਾਕਾਰ ਕਹਿਣ ਦਾ ਅੰਦਾਜ਼ ਸਟੋਰੀ ਟੈਲਿੰਗ 'ਚ ਹੁੰਦਾ ਹੈ
ਜ਼ਿਆਦਾ ਔਰ ਕਈ ਵਾਰ ਜਿਸ ਕਿਸਮ ਦਾ ਫਾਰਮੈਟ ਘੱਲੂਘਾਰਾ ਹਫਤੇ ਦੇ ਨਾਲ ਸੰਬੰਧਿਤ ਸੀ, ਉਹਨਾਂ ਨੇ ਉਸ ਤੋਂ ਵੀ ਬਿਯੋਂਡ ਜਾ ਕੇ ਜਿਹੜੇ ਚੈਲੰਜ ਅੱਜ ਪੰਜਾਬ ਦੇ ਵਿੱਚ ਫੇਸ ਹੋ ਰਹੇ ਨੇ RSS ਦੇ, ਔਰ ਕਿਸ ਤਰੀਕੇ ਦਾ ਸ਼ਾਤਰ ਸਾਡਾ ਦੁਸ਼ਮਣ ਹੈ, ਇਸ ਨੂੰ ਵੀ ਉਹਨਾਂ ਨੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਜੀ। ਔਰ ਇਸ ਸਾਰੇ ਪ੍ਰੋਗਰਾਮ ਨੂੰ ਵੀਰ ਕਿਰਪਾਲ ਸਿੰਘ ਬਿਲਿੰਗ ਉਹ ਸਟੇਜ ਦੇ ਉੱਤੇ ਉਹਨਾਂ ਨੇ ਕੰਡਕਟ ਕੀਤਾ ਬੜੇ ਖੂਬਸੂਰਤ ਅੰਦਾਜ਼। ਔਰ ਅਸੀਂ ਫਰਾਈਡੇ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਦੇ ਨਾਲ ਆਪਣਾ ਲਾਸਟ ਵੀਕ ਦਾ ਪ੍ਰੋਗਰਾਮ ਖਤਮ ਕੀਤਾ ਸੀ। ਸੋ ਉਹਨਾਂ ਨੇ ਵੀ ਰਿਪੀਟਡਲੀ ਉਸ ਚੋਂ ਕੋਟ ਕਰਕੇ ਜਿਹੜਾ ਹੈ ਸਾਡੇ ਉਹ ਸਾਰੇ ਮਾਹੌਲ ਨੂੰ ਜਿਹੜਾ ਕਿ ਬਾਅਦ ਦੇ ਵਿੱਚ ਜਿਹਦੇ 'ਚ ਕਿ ਸਪੀਕਰਸ ਆਪਣੀ ਪ੍ਰੈਜੈਂਟੇਸ਼ਨ ਦੇ ਸਕੇ, ਉਸ ਨੂੰ ਉਹਨਾਂ ਨੇ ਸਾਹਮਣੇ ਲਿਆਂਦਾ ਜੀ। ਇਸੇ ਦੇ ਨਹੀਂ, ਕਿਉਂਕਿ ਇਹ ਸਿਰਫ ਸਾਡੀ ਐਕਟੀਵਿਟੀ ਦੇ ਨਾਲ ਹੀ ਮੈਂ ਸੰਬੰਧਿਤ ਗੱਲ ਨਹੀਂ ਕਰਾਂਗਾ। ਵਾਸ਼ਿੰਗਟਨ DC ਦੇ ਵਿੱਚ ਵਾਸ਼ਿੰਗਟਨ DC ਦੀਆਂ ਸਿੱਖ ਸੰਗਤਾਂ ਨੇ, ਜਿਸ ਦੇ ਲਈ ਗੁਰਦੁਆਰਾ ਸਿੰਘ ਸਭਾ ਭਾਈ ਦਵਿੰਦਰ ਸਿੰਘ ਦਿਓਲ ਉਹਨਾਂ ਦੇ ਪ੍ਰਧਾਨ ਨੇ, ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਔਰ ਸਮੁੱਚੇ ਪਰਿਵਾਰਾਂ ਨੇ ਜਿਹੜਾ ਬਾਕੀ ਸੰਗਤ ਦੇ ਨਾਲ ਮਿਲ ਕੇ ਉਦਮ ਕੀਤਾ, ਯਤਨ ਕੀਤਾ ਔਰ ਬੜੀ ਦੇਰ ਬਾਅਦ ਵਾਸ਼ਿੰਗਟਨ DC 'ਚ 6 ਜੂਨ ਦੇ ਮੌਕੇ ਦੇ ਉੱਤੇ ਇੱਕ ਸਫਲ ਜਿਹੜਾ ਪ੍ਰੋਟੈਸਟ ਇੰਡੀਅਨ ਐਮਬੈਸੀ ਦੇ ਬਾਹਰ ਹੋਇਆ ਔਰ ਉਹਨਾਂ ਨੇ ਰਿਜ਼ੋਲਵ ਕੀਤਾ ਕਿ ਇਸ ਨੂੰ ਹੀ ਉਹਨਾਂ ਨੇ ਅੱਗੇ ਵੀ ਜਿਹੜਾ ਆਉਣ ਵਾਲੇ ਸਾਲਾਂ 'ਚ ਵੀ ਇਸੇ ਜੋਸ਼ੋ ਖਰੋਸ਼ ਦੇ ਨਾਲ ਉਸ ਪ੍ਰੋਟੈਸਟ ਦੀ ਗੱਲ ਨੂੰ ਅੱਗੇ ਤੋਰਨਗੇ। ਇਸੇ ਦਿਨ ਹੀ ਬੇਸ਼ੱਕ ਸੈਨ ਫਰਾਂਸਿਸਕੋ 'ਚ ਮੁੱਖ ਇਵੈਂਟ 7 ਜੂਨ ਦੀ ਘੱਲੂਘਾਰਾ ਹਫ਼ਤਾ ਔਰ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨਾਲ ਜੋੜ ਕੇ ਪਿਛਲੇ ਸਾਲ ਇਵੈਂਟ ਹੋਈ ਸੀ, ਪਰ ਇਸ ਵਾਰ ਉਹਦੇ 'ਚ ਹੋਰ ਵੀ ਜ਼ਿਆਦਾ ਉਤਸ਼ਾਹ ਸੀ। ਕੈਲੀਫੋਰਨੀਆ ਦੇ ਲਗਭਗ ਸਾਰੇ ਗੁਰਦੁਆਰਿਆਂ ਨੇ, ਜਿਹੜੇ ਮੁੱਖ ਗੁਰਦੁਆਰੇ ਨੇ, ਉਹਨਾਂ ਦਾ ਇਹ ਸਾਂਝਾ ਪ੍ਰੋਗਰਾਮ ਹੁੰਦਾ ਹੈ। ਹਰ ਗੁਰਦੁਆਰੇ 'ਚੋਂ ਬੱਸਾਂ ਚੱਲਦੀਆਂ ਨੇ, ਬਹੁਤ ਸਾਰੀਆਂ ਸਿੱਖ ਸੰਗਤਾਂ ਬਾਟ ਰਾਹੀਂ ਪਹੁੰਚਦੀਆਂ। ਸੋ ਇਹ 7 ਤਰੀਕ ਨੂੰ ਦਾ ਪ੍ਰੋਗਰਾਮ ਸੀ ਜਿਹਦਾ ਮੈਂ ਹੁਣੇ ਹੀ ਵੇਰਵਾ ਦਿਆਂਗਾ। ਪਰ ਜਿਹੜੇ ਸਾਡੇ ਐਕਟਿਵਿਸਟ ਨੇ ਕੈਲੀਫੋਰਨੀਆ ਦੇ, ਖਾਸ ਤੌਰ ਤੇ ਸੈਨ ਫਰਾਂਸਿਸਕੋ ਬੇ ਏਰੀਏ 'ਚ, ਉਹਨਾਂ ਨੂੰ ਪਤਾ ਲੱਗਾ ਕਿ 6 ਜੂਨ ਨੂੰ ਇੱਕ ਇੰਡੀਆ ਐਗਜ਼ੀਬਿਸ਼ਨ ਸੈਨ ਫਰਾਂਸਿਸਕੋ 'ਚ ਲੱਗ ਰਹੀ ਹੈ, ਜਿਹਦੇ 'ਚ ਕਿ ਬਿਗ ਇੰਡੀਆ ਔਰ ਇੰਡੀਆ ਪ੍ਰੋਗਰੈਸਿੰਗ ਔਰ ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਜ਼ ਔਰ ਦੂਸਰੀਆਂ ਦੇ ਵੀ ਬੂਥ ਉਹਦੇ 'ਚ ਲੱਗਣੇ ਨੇ। ਸੋ ਉਹਨਾਂ ਨੇ ਤੁਰਤ ਫੁਰਤ ਫੈਸਲਾ ਲਿਆ ਕਿ ਵੀ ਇਸ ਓਪਰਚੁਨਿਟੀ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ ਔਰ ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ। ਸੋ ਉਹਨਾਂ ਨੇ ਬੜਾ ਜ਼ੋਰਦਾਰ ਪ੍ਰੋਟੈਸਟ ਖਾਲਿਸਤਾਨ ਦੇ ਝੰਡੇ ਲੈ ਕੇ ਉਸ ਫਿਰ ਕੇ ਕੀਤਾ। ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਜਦੋਂ ਕੋਈ ਚੀਜ਼ ਅਚਾਨਕ ਹੁੰਦੀ ਹੈ, ਪਹਿਲਾਂ ਵਾਲਿਆਂ ਲਈ ਤਾਂ ਤਿਆਰ ਹੁੰਦੇ ਨੇ ਕੌਂਸਲੇਟਾਂ ਵਾਲੇ ਵੀ ਹੋਣਗੇ। ਸੋ ਅਸੀਂ ਆਪਣੇ ਵੀਰਾਂ ਨੂੰ ਵਧਾਈ ਦਿੰਦੇ ਕਿ ਉਹਨਾਂ ਨੇ ਬੜੇ ਸ਼ਾਰਟ ਨੋਟਿਸ ਤੇ, ਔਰ ਇਹੀ ਸਪਿਰਿਟ ਹੈ। ਇੱਥੇ ਅਸੀਂ ਕਾਨੂੰਨੀ ਦਾਇਰਾਕਾਰ 'ਚ ਰਹਿੰਦੇ ਹਾਂ, ਇਹ ਸਾਡੇ ਕੋਲ ਤਰੀਕਾ ਜਿਹਦੇ ਨਾਲ ਅਸੀਂ ਆਪਣੀ ਗੱਲ ਅੱਗੇ ਤੋਰ ਸਕਦੇ ਹਾਂ। ਸੋ ਅਸੀਂ ਇਸ ਐਕਸ਼ਨ ਦੇ ਲਈ ਉਹਨਾਂ ਨੂੰ ਵਧਾਈ ਦਿੰਦੇ। 7 ਜੂਨ ਦਾ ਪ੍ਰੋਗਰਾਮ ਜਿਹੜਾ ਕਿ ਹਰ ਪੱਖੋਂ ਬੜਾ ਸਫਲ ਪ੍ਰੋਗਰਾਮ ਸੀ। ਸੈਨ ਫਰਾਂਸਿਸਕੋ ਸ਼ਹਿਰ ਬੜੀ ਚਮਕਦੀ ਧੁੱਪ, ਦਿਸ਼ਕਦੀ ਧੁੱਪ, ਸਮੁੰਦਰ ਦਾ ਕੰਢਾ, ਪਰ ਉਸ ਖੂਬਸੂਰਤ ਕੁਦਰਤੀ ਜਿਹੜਾ ਉਸ ਮੌਸਮ ਦੇ ਵਿੱਚ ਵੀ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ, ਇੱਕ ਅੰਦਾਜ਼ੇ ਮੁਤਾਬਕ 10,000 ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਉਹਦੇ 'ਚ ਪਾਰਟਿਸਿਪੇਸ਼ਨ ਕੀਤੀ। ਔਰ ਜਿਹੜੀ ਮੈਂ ਦੇਖ ਰਿਹਾ ਵੀ ਬੜੀ ਤਬਦੀਲੀ ਦੀ ਗੱਲ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਵਿੱਚ ਯੰਗਸਟਰਸ, ਬੱਚੇ ਬੱਚੀਆਂ ਸਨ, ਯੂਨੀਵਰਸਿਟੀ ਗੋਇੰਗ, ਕਾਲਜ ਗੋਇੰਗ। ਔਰ ਜਿਵੇਂ ਸ਼ੁਰੂ ਤੋਂ ਅਖੀਰ ਤੱਕ ਖਾਲਿਸਤਾਨ ਜ਼ਿੰਦਾਬਾਦ ਦੀ ਸੁਰ ਹਾਵੀ ਸੀ। ਮੈਂ ਵੀ ਕਾਫੀ ਜਿਹੜਾ ਡਿਸਟੈਂਸ ਹੈ 6 ਫਾਰ ਜਸਟਿਸ ਦਾ ਫਲੋਟ, ਜਿਹਦੇ 'ਚ ਕਿ 4 ਚੁਫੇਰੇ ਪਲੈਕੇਟ ਰੈਫਰੈਂਡਮ 2020 ਦੇ ਸਨ, ਉਸ ਦੇ ਨਾਲ ਮਾਰਚ ਕੀਤਾ। ਔਰ ਕੁੱਲ ਮਿਲਾ ਕੇ ਸਾਰੀ ਫਿਜ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਅਗਵਾਈ ਕਰ ਰਿਹਾ ਸੀ 5 ਪਿਆਰੇ। ਔਰ ਉੱਥੇ ਵੀਰ ਜਸਪ੍ਰੀਤ ਸਿੰਘ ਲਵਲਾ ਨੇ, ਜਿਹਨਾਂ ਨੂੰ ਲਵਲਾ ਪਿਆਰ ਨਾਲ ਕਹਿੰਦੇ ਨੇ, ਉਹਨਾਂ ਦੇ ਐਫਰਟ ਨਾਲ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੇ ਜਿਹੜਾ ਗੱਤਕੇ ਦੇ ਵਿੱਚ ਸੈਂਕੜਿਆਂ ਨੌਜਵਾਨ ਬੱਚੇ ਬੱਚੀਆਂ ਨੂੰ ਉਹਨਾਂ ਨੂੰ ਲਿਆਂਦਾ। ਨਤੀਜੇ ਦੇ ਤੌਰ ਤੇ ਬਹੁਤ ਵਧੀਆ ਗੱਤਕਾ ਟੀਮ ਉਹਨਾਂ ਦੀ ਹੁੰਦੀ ਹੈ। ਔਰ 4 ਚੁਫੇਰੇ ਭੁਜੰਗਣਾ ਜਿਹੜੇ ਨੇ ਖਾਲਸਾਈ ਬਾਣੇ ਦੇ ਵਿੱਚ ਸੈਨ ਫਰਾਂਸਿਸਕੋ ਦੀਆਂ ਸੜਕਾਂ ਤੇ, ਔਰ ਉਹ ਸਿਰਫ ਗੱਤਕਾ ਤੱਕ ਹੀ ਮਹਿਦੂਦ ਨਹੀਂ ਹੁੰਦੇ, ਉਹਨਾਂ ਦੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਔਰ ਸੰਤ ਪਿੰਡਰਾਂ ਵਾਲੇ ਸੰਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ, ਇਹ ਨਾਅਰੇ ਫਿਜ਼ਾ ਦੇ ਵਿੱਚ ਗੂੰਜਦੇ ਰਹੇ ਬਿਗਨਿੰਗ ਤੋਂ ਐਂਡ ਤੱਕ। ਔਰ ਜਿੱਥੇ ਜਾ ਕੇ ਇਹ ਫਿਰ ਕਨਕਲੂਡ ਹੋਇਆ ਸਿਵਿਕ ਸੈਂਟਰ ਸੈਨ ਫਰਾਂਸਿਸਕੋ ਦੇ ਬਾਹਰ, ਉੱਥੇ ਲਗਭਗ 2 ਘੰਟੇ ਤੋਂ ਜ਼ਿਆਦਾ ਜਿਹੜਾ ਉਹ ਦੀਵਾਨ ਸਜਿਆ। ਔਰ ਉਸ ਦੇ ਵਿੱਚ ਜਿਹੜੇ ਨੇ ਕੈਨੇਡਾ ਤੋਂ ਡਾਕਟਰ ਇੰਦਰਪ੍ਰਸਥ,
ਜਿਹੜੇ ਸਰੀ ਦੇ ਵਿੱਚ ਨੇ, ਬੇਸ਼ੱਕ ਕੋਈ ਹਿੰਦੂ ਪਰਿਵਾਰ ਨਾਲ ਸੰਬੰਧਿਤ ਨੇ, ਲੇਕਿਨ ਖਾਲਿਸਤਾਨ ਬਾਰੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਬਾਰੇ ਉਹ ਬੜਾ ਖੁੱਲ੍ਹ ਕੇ ਬੋਲਦੇ ਨੇ। ਉਹ ਓਪਨਿੰਗ ਸਪੀਕਰ ਸਨ ਉਸ ਪ੍ਰੋਗਰਾਮ ਦੇ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਡਾਕਟਰ ਇਕਤਦਾਰ ਕਰਾਮਤ ਚੀਮਾ, ਉਹਨਾਂ ਨੂੰ ਵੀ ਇਸ ਮੌਕੇ ਦੇ ਲਈ ਸੱਦਿਆ ਗਿਆ ਸੀ। ਉਹਨਾਂ ਨੇ ਵੀ ਐਡਰੈਸ ਕੀਤਾ। ਵੀਰ ਜਗਮੀਤ ਸਿੰਘ ਜਿਹੜੇ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ ਔਰ ਇਸ ਵੇਲੇ ਨਾਰਥ ਅਮਰੀਕਾ ਦੇ ਸਿੱਖ ਯੂਥ ਲਈ ਆਈਕਨ ਦਾ ਕੰਮ ਕਰਦੇ ਨੇ, NDP ਦੇ ਡਿਪਟੀ ਲੀਡਰ ਨੇ, ਉਹਨਾਂ ਨੇ ਵੀ ਦੀਵਾਨ ਨੂੰ ਐਡਰੈਸ ਕੀਤਾ। ਡਾਕਟਰ ਪ੍ਰਭ ਸ਼ਰਨਬੀਰ ਸਿੰਘ ਜਿਹੜੇ PhD ਸਟੱਡੀ ਕਰ ਰਹੇ ਨੇ ਸਰੀ ਦੇ ਵਿੱਚ, ਉਹਨਾਂ ਨੇ ਐਡਰੈਸ ਕੀਤਾ। ਔਰ ਇਸ ਦੇ ਨਾਲ ਜਿਨ੍ਹਾਂ ਨੂੰ ਨਿੰਦੀ ਕਰਕੇ ਜਾਣਿਆ ਜਾਂਦਾ, ਸ਼ਾਇਦ ਅਰਵਿੰਦਰ ਸਿੰਘ ਉਹਨਾਂ ਦਾ ਨਾਮ ਮੈਂ ਹਮੇਸ਼ਾ ਹੀ ਭੁੱਲ ਜਾਂਦਾ ਜੀ, ਉਹਨਾਂ ਨੇ ਵੀ ਐਡਰੈਸ ਕੀਤਾ। ਔਰ ਇਸ ਤੋਂ ਇਲਾਵਾ ਹੋਰ ਵੀ ਸਰ ਜਸਵੰਤ ਸਿੰਘ ਖਾਲੜਾ ਦੀ ਬੇਟੀ ਨਵਕਿਰਨ ਕੌਰ, ਉਹਨਾਂ ਦਾ ਵੀ ਬੜਾ ਭਾਵਪੂਰਤ ਐਡਰੈਸ ਸੀ। ਔਰ ਕੰਕਲੂਡਿੰਗ ਐਡਰੈਸ ਜਿਹੜਾ ਹੈ ਉਹਨਾਂ ਨੇ ਮੈਨੂੰ ਮਾਣ ਦਿੱਤਾ। ਔਰ ਲਗਭਗ 20-25 ਮਿੰਟ ਦੇ ਆਪਣੇ ਐਡਰੈਸ ਦੇ ਵਿੱਚ ਮੈਂ ਇਹ ਸਮਝਦਾ ਕਿ ਜੋ ਭਾਵਨਾਵਾਂ, ਕਿਉਂਕਿ ਬਹੁਤ ਵਾਰ ਅੱਖਰ ਤਾਂ ਉਹੀ ਹੁੰਦੇ ਨੇ, ਕਹਾਣੀਆਂ ਵੀ ਉਹੀ ਹੁੰਦੀਆਂ, ਦੁੱਖ ਵੀ ਉਹੀ ਹੈ, ਲੇਕਿਨ ਜਦੋਂ ਤੁਹਾਨੂੰ ਚਾਰ ਚੁਫੇਰੇ ਫਿਜ਼ਾ ਦੇ ਵਿੱਚ ਹੁੰਗਾਰਾ ਮਿਲਦਾ ਨਜ਼ਰ ਆਉਂਦਾ ਤੇ ਫਿਰ ਬਹੁਤ ਕੁਛ ਇਹੋ ਜਿਹਾ ਹੀ ਹੁੰਦਾ ਕਿ ਵੀ ਤੁਹਾਡਾ ਜੀ ਕਰਦਾ ਕਿ ਤੁਸੀਂ ਆਪਣੇ ਦਿਲ ਨੂੰ ਜ਼ਬਾਨ ਲਾ ਲਓ। ਔਰ ਫਿਰ ਜਿਹੜੇ ਉਸ ਫਿਜ਼ਾ ਦੇ ਹੁੰਦੇ ਨੇ ਉਹਨਾਂ ਨੇ ਆਪਣੇ ਦਿਲ ਨੂੰ ਕੰਨ ਲਾਏ ਹੁੰਦੇ ਨੇ। ਸੋ ਇਹ ਜਿਹੜੀ ਕਮਿਊਨੀਕੇਸ਼ਨ ਜ਼ਬਾਨ ਔਰ ਕੰਨਾਂ ਦੀ ਹੈ, ਜਿਹੜੀ ਦਿਲਾਂ ਦੇ ਨਾਲ ਹੁੰਦੀ ਹੈ, ਇਸ ਦਾ ਇੱਕ ਆਪਣਾ ਹੀ ਜਲਵਾ ਹੁੰਦਾ। ਸੋ ਮੈਂ ਉਸ ਨੂੰ ਖੂਬ ਇੰਜੋਏ ਕੀਤਾ ਇਸ ਲਿਹਾਜ਼ ਨਾਲ ਕਿ ਮੈਸੇਜ ਚੰਗੀ ਤਰ੍ਹਾਂ ਸਿੰਕ ਇਨ ਹੋਇਆ। ਔਰ ਇਹਦੇ ਲਈ ਸ਼ਾਇਦ ਮੇਰੇ ਲਈ ਇੱਕ ਹੋਰ ਵੱਡੀ ਮੋਟੀਵੇਸ਼ਨ ਇਹ ਵੀ ਸੀ ਕਿ ਠੀਕ ਮੇਰੇ ਬੋਲਣ ਤੋਂ ਪਹਿਲਾਂ ਜਿਵੇਂ ਉੱਥੋਂ ਦੇ ਯੰਗਸਟਰਸ ਨੇ ਆਰਗੇਨਾਈਜ਼ ਕੀਤਾ ਸੀ ਕਿ ਸਰ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਕੌਮੀ ਨਾਇਕ ਨੇ, ਉਹਨਾਂ ਦੇ ਮਾਤਾ ਜੀ ਪਹਿਲੀ ਵਾਰ ਵਿਦੇਸ਼ਾਂ ਦੀ ਧਰਤੀ ਤੇ ਆਏ ਨੇ ਅਮਰੀਕਾ 'ਚ। ਸੋ ਉਹਨਾਂ ਨੂੰ ਆਨਰ ਕੀਤਾ ਗਿਆ। ਔਰ ਜਦੋਂ ਮਾਤਾ ਜੀ ਨੂੰ ਸਟੇਜ ਤੱਕ ਲਿਆਂਦਾ ਗਿਆ ਤੇ ਜਿਹਨੂੰ ਕਿਹਾ ਜਾਂਦਾ ਹੈ ਕਿ ਤਲਵਾਰਾਂ ਦੀ ਛਾਂ ਹੇਠਾਂ, ਗਾਰਡ ਆਫ ਆਨਰ ਜਿਹੜਾ ਹਮੇਸ਼ਾ ਨੰਗੀ ਕਿਰਪਾਨ ਦੇ ਨਾਲ ਦਿੱਤਾ ਜਾਂਦਾ ਹੈ। ਸੋ ਪੰਜ ਸਿੰਘ ਜਿਹੜੇ ਨੇ ਉਹਨਾਂ ਨੇ ਕਿਰਪਾਨਾਂ ਦੇ ਨਾਲ ਅਨਸ਼ੀਤ ਸੌਰਡਸ ਔਰ ਖਾਲਿਸਤਾਨ ਜ਼ਿੰਦਾਬਾਦ ਔਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਦੇ ਨਾਰਿਆਂ ਨਾਲ ਮਾਤਾ ਜੀ ਨੂੰ ਸਟੇਜ ਤੇ ਲਿਆਂਦਾ। ਉੱਥੇ ਉਹਨਾਂ ਦਾ ਸਨਮਾਨ ਕੀਤਾ ਗਿਆ, 골ਡ ਮੈਡਲ ਵੀ ਦਿੱਤਾ ਗਿਆ। ਔਰ ਉਹਨਾਂ ਨੇ ਕਿਹਾ ਵੀ ਮੈਨੂੰ ਵਾਹਿਗੁਰੂ ਨੇ ਬੜਾ ਕੁਝ ਦਿੱਤਾ ਹੈ, ਮੈਂ ਆਪਣੇ ਇਹ ਫੈਸਲਾ ਕੀਤਾ ਕਿ ਮੈਂ ਕੁਝ ਨਹੀਂ ਲੈਣਾ ਹੈ ਸੰਗਤ ਤੋਂ। ਤਾਂ ਉਹਨਾਂ ਨੇ ਕਿਹਾ ਜੀ ਇਹ 골ਡ ਮੈਡਲ ਮੈਂ ਜਿਹੜੀ ਇੰਗਲੈਂਡ ਦੇ ਵਿੱਚ ਸਿੱਖ ਸੰਸਥਾ ਉੱਥੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦੇ ਲਈ ਕੰਮ ਕਰਦੀ ਹੈ ਉਸ ਨੂੰ ਇਹ ਦੇ ਰਹੀ ਹੈ। ਸੋ ਉਹਨਾਂ ਤੋਂ ਇੱਕਦਮ ਬਾਅਦ ਹੀ ਮੈਨੂੰ ਬੋਲਣ ਲਈ ਇਨਵਾਈਟ ਕੀਤਾ ਗਿਆ। ਸੋ ਮੈਂ ਸਮਝਦਾ ਵੀ ਮੇਰੇ ਲਈ ਇਹ ਫਖਰ ਵੀ ਸੀ, ਮਾਣ ਵੀ ਸੀ। ਔਰ ਜਿੱਥੇ ਅਸੀਂ ਸਿੰਘਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦੇ ਹਾਂ ਉੱਥੇ ਸਾਡੀਆਂ ਮਾਤਾਵਾਂ, ਭੈਣਾਂ, ਬੱਚੀਆਂ ਜਿਵੇਂ ਇਹ ਸਾਰੇ ਸੰਘਰਸ਼ ਦੇ ਵਿੱਚ ਵੀ ਔਰ ਅੱਜ ਵੀ ਇਹ ਜਿਹੜੀਆਂ ਮਾਵਾਂ ਨੇ ਜਦੋਂ ਇਹ ਖਲੋ ਜਾਣ ਤੇ ਫਿਰ ਜਿਹੜਾ ਇਹ ਪੂਰੀਆਂ ਜਨਰੇਸ਼ਨਸ ਨੂੰ ਇਨਸਪਾਇਰ ਕਰਦੀਆਂ। ਸੋ ਇਹ ਕੁੱਲ ਮਿਲਾ ਕੇ ਜਿਹੜੀ ਐਕਟੀਵਿਟੀ ਹੈ ਇਵੇਂ ਰਹੀ। ਸੋ ਕੱਲ ਦਾ ਦਿਨ ਜਿਹੜਾ ਕਿਉਂਕਿ ਸੈਮੀਨਾਰ ਦਾ ਪਾਰਟ ਹੀ ਦੁਹਰਾ ਹੋਣਾ ਸੀ, ਕੱਲ ਦਾ ਦਿਨ ਅਸੀਂ ਥਾਂ ਥਾਈਂ ਮਹਿਮਾਨ ਨਵਾਜ਼ੀ ਦਾ ਆਨੰਦ ਮਾਣਿਆ ਕਿਉਂਕਿ ਸਾਡੇ ਬਹੁਤ ਸਾਰੇ ਐਡਮਾਇਰਰ ਵੀਰ ਭੈਣਾਂ ਜਿਹੜੇ ਚਾਹੁੰਦੇ ਹੁੰਦੇ ਨੇ ਕਿ ਤੁਸੀਂ ਆਓ, ਘਰ ਆਓ, ਇੱਧਰ ਆਓ, ਉੱਧਰ ਆਓ। ਔਰ ਬੜੀ ਦੇਰ ਬਾਅਦ 25-30 ਸਾਲ ਬਾਅਦ ਇੱਕ ਜਾਪਾਨੀ ਫਲ ਵੀ ਖਾਦਾ। ਜਾਪਾਨੀ ਫਲ ਉਹਦਾ ਕੀ ਹੁੰਦਾ? ਲਾਲ ਲਾਲ, ਪੀਲਾ ਪੀਲਾ, ਨਹੀਂ ਸਾਰਾ ਕੁਝ ਹੀ ਪੀਲਾ ਪੀਲਾ, ਲਾਲ ਲਾਲ। ਸੋ ਲੇਕਿਨ ਇਹ ਸਾਰੇ ਇਸ ਪੀਰੀਅਡ ਦੇ ਦੌਰਾਨ ਖਾਸ ਤੌਰ ਤੇ 7 ਤਰੀਕ ਦੇ ਮਾਰਚ 'ਚ ਬਹੁਤ ਸਾਰੇ ਯੰਗਸਟਰ, ਮੈਨੂੰ ਕਈ ਵਾਰ ਲੱਗਦਾ ਹੁੰਦਾ ਹੈ ਕਿ ਵੀ ਪਤਾ ਨਹੀਂ ਇਹ ਸਾਡਾ ਐਫਰਟ ਕਿੰਨਾ ਕੁ ਕਾਮਯਾਬ ਹੋ ਰਿਹਾ, ਲੇਕਿਨ ਜਿਵੇਂ ਯੰਗ ਬੱਚੇ ਬੱਚੀਆਂ ਧਾ ਕੇ ਆ ਕੇ ਮਿਲਦੇ ਨੇ। ਹੁਣ ਤਾਂ ਕਿਸੇ ਨੂੰ ਫੋਟੋਗ੍ਰਾਫਰ ਨੂੰ ਕਹਿਣ ਦੀ ਲੋੜ ਹੀ ਨਹੀਂ ਹੁੰਦੀ, ਉਹ ਨਾਲ ਹੀ ਖਲੋ ਕੇ ਸੈਲਫੀ ਐ ਕੀਤੀ ਹੁੰਦੀ ਹੈ। ਇੱਕ ਦੋ ਸਟੂਡੈਂਟਸ ਜਿਨ੍ਹਾਂ ਨੇ ਕਿਹਾ ਕਿ ਜੀ ਸਾਡਾ ਤਾਂ ਲਾਈਫ ਡ੍ਰੀਮ ਪੂਰਾ ਹੋਇਆ ਵੀ ਤੁਹਾਡੇ ਨਾਲ ਸਾਨੂੰ ਮਿਲਣ ਦਾ ਮੌਕਾ ਮਿਲਿਆ ਔਰ ਅਸੀਂ ਸੱਚੋ ਸੱਚ ਦੇਖਦੇ ਹਾਂ। ਬਹੁਤ ਸਾਰਿਆਂ ਦੇ ਹੋਰ ਵੀ ਜਜ਼ਬਾਤ ਨੇ ਜਿਹੜੇ ਇੱਥੇ ਮੈਂ ਐਕਸਪ੍ਰੈਸ ਨਹੀਂ ਕਰ ਸਕਦਾ ਕਿ ਬੱਚੇ ਬੱਚੀਆਂ ਕਿਸ ਹੱਦ ਤੱਕ ਜਾਣ ਨੂੰ ਤਿਆਰ ਨੇ ਕੌਮੀ ਕੌਜ਼ ਦੇ ਲਈ। ਸੋ ਇਹ ਸਾਡੇ ਲਈ ਬੜੀ ਫਖਰ ਵਾਲੀ ਵੀ ਗੱਲ ਹੁੰਦੀ ਹੈ ਕਿ ਚਲੋ TV 84 ਦੇ ਹਵਾਲੇ ਨਾਲ ਜਿਹਦੇ 'ਚ ਸਾਡੀ ਸਾਰੀ ਟੀਮ ਦਾ ਯੋਗਦਾਨ ਹੈ। ਮੈਂ ਸਮਝਦਾ ਵੀ ਅਸੀਂ ਤਾਂ ਬੈਠ ਕੇ 1 ਘੰਟਾ ਗੱਲਬਾਤ ਕਰਨੀ ਹੁੰਦੀ ਹੈ, ਪਰ ਇਸ ਸਾਰੇ ਐਫਰਟ ਦੇ ਲਈ ਕਿਵੇਂ ਜਿਹੜਾ ਉਹ ਜਿਹੜੇ ਸਾਡੇ ਦਰਸ਼ਕ ਡੋਨੇਟ ਕਰਦੇ ਨੇ,
ਜਿਹੜੀ ਸਾਡੀਆਂ ਟੈਕਨੀਕਲ ਟੀਮਸ ਵਰਕ ਕਰਦੀਆਂ, ਜੇ ਕੋਈ ਫੇਲਿਅਰ ਹੁੰਦੀ ਹੈ ਨਜ਼ਲਾ ਵੀ ਉਹਨਾਂ ਤੇ ਡਿੱਗਦਾ ਹੈ। ਜੇ ਕੱਲ ਕਲੈਪਸ ਥੋੜਾ ਜਿਹਾ ਹੋਇਆ ਪ੍ਰੋਗਰਾਮਿੰਗ ਪਲੇ ਆਊਟ ਕਾਲਾਂ ਮੈਨੂੰ ਸ਼ੁਰੂ ਹੋਈਆਂ, ਮੈਂ ਅੱਗੋਂ ਜਿਹੜਾ ਉਹ ਨਹੀਂ ਟ੍ਰਾਂਸਫਰ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਜਿੱਥੇ ਵੀ ਮੇਰਾ ਕੋਈ ਸਾਹਮਣੇ ਆਉਂਦਾ ਸੀ ਜੀ। ਲੇਕਿਨ ਮੈਂ ਸਮਝਦਾ ਕਿ ਵੀ ਇਹ ਇੱਕ ਸਮੁੱਚਾ ਐਫਰਟ ਹੁੰਦਾ ਹੈ, ਇਸ ਸਾਰੇ ਚੋਂ ਅਸੀਂ ਸਿੱਖਦੇ ਹਾਂ ਜੀ ਜੀ। ਔਰ ਇਹ ਸਾਰੇ ਨੇ TV 84 ਨੇ ਬਹੁਤ ਸਾਰਿਆਂ ਦੇ ਵਿੱਚ ਹੋਪ ਬੰਨੀ ਹੈ, ਹੋਪ ਦਿੱਤੀ ਹੈ। ਔਰ ਸ਼ਾਇਦ ਇਹੀ ਹੋਪ ਸਾਨੂੰ ਅੱਗੇ ਵੀ ਤੋਰਦੀ ਹੈ ਜਦੋਂ ਕਈ ਵਾਰ ਨਿਰਾਸ਼ਾ ਦੇ ਪਲ ਵੀ ਹੁੰਦੇ ਨੇ। ਇਹ ਤਾਂ ਨਹੀਂ ਹੈ ਕਿ ਹਮੇਸ਼ਾ ਹੀ ਤੁਸੀਂ ਸੋਚਦੇ ਹੋ ਕਿ ਵੀ ਠੀਕ ਜਾ ਰਿਹਾ ਜੀ, ਲੇਕਿਨ ਉਦੋਂ ਇਸ ਕਿਸਮ ਦੀ ਕੋਈ ਮਿੱਠੀ ਆਵਾਜ਼, ਇਸ ਕਿਸਮ ਦਾ ਕੋਈ ਬੋਲਡ ਦਿਲ ਜਦੋਂ ਆ ਕੇ ਖਲੋ ਜਾਂਦਾ ਹੈ ਕਿ ਜੀ ਅਸੀਂ ਜਿਹੜਾ ਇਸ ਨੂੰ ਬੰਦ ਨਹੀਂ ਹੋਣ ਦੇਵਾਂਗੇ। ਉਹ ਜਿਹੜੇ ਸਟੂਡੈਂਟ ਇੱਕ ਦੋ ਮਿੰਟ ਨੂੰ ਕਿਹਾ ਜੀ ਅਸੀਂ ਆਪਣੇ ਦੋਸਤਾਂ ਨਾਲ ਵੀ ਕਰ ਰਹੇ ਹਾਂ, ਅਸੀਂ ਆਪਣੀ ਪਾਕਟ ਮਨੀ ਚੋਂ ਕਰਾਂਗੇ। ਮੈਂ ਕਹਿੰਦੀ ਤੁਸੀਂ ਪੜੋ ਲਾ ਕੇ ਅੱਗੇ ਤੁਰੋ, ਲੇਕਿਨ ਇਹ ਇੱਕ ਬੜਾ ਹੌਸਲੇ ਵਾਲਾ ਸਾਰਾ ਪਾਰਟ ਹੁੰਦਾ। ਸੈਕੰਡਲੀ ਜਿਹੜਾ ਪਾਰਟ ਇਸ ਦੌਰ 'ਚ, ਔਰ ਬੇਸ਼ੱਕ ਮੈਂ ਉੱਥੇ ਦੀ ਆਪਣੀ ਸਪੀਚ ਦੇ ਵਿੱਚ ਇਹਨੂੰ ਮੁੱਖ ਹਿੱਸਾ ਵੀ ਬਣਾਇਆ ਜੀ, ਕਿਉਂਕਿ 6 ਜੂਨ ਜਦੋਂ ਜਿਸ ਦਿਨ ਮੈਂ ਟਰੈਵਲ ਕੀਤਾ ਹੈ ਸੈਚਰਡੇ ਇੱਥੇ ਸੈਮੀਨਾਰ ਤੋਂ ਬਾਅਦ ਹੀ ਰਾਤ ਉਹੀ ਪੀਰੀਅਡ ਸੀ, ਨੈਕਸਟ ਡੇ ਮਾਰਨਿੰਗ ਅਕਾਲ ਤਖਤ ਸਾਹਿਬ ਤੇ ਸਮਾਗਮ ਹੋਇਆ ਜੀ। ਔਰ ਜਿਸ ਤਰੀਕੇ ਦੇ ਨਾਲ ਇਸ ਸਮਾਗਮ ਨੂੰ ਜਿਹੜਾ ਕਿ ਸਵੇਰ ਵੇਲੇ ਤਾਂ ਜਥੇਦਾਰ ਵੀ ਇੰਟਰਵਿਊ 'ਚ ਬਾਅਦ ਜਸਟੀਫਾਈ ਕਰਦਾ ਹੈ ਕਿ ਜੀ ਖਾਲਿਸਤਾਨ ਦੇ ਨਾਅਰੇ ਲਗਾਣੇ ਕੋਈ ਗਲਤ ਨਹੀਂ ਹੈ। ਔਰ ਉਹਨਾਂ ਨੇ ਹਾਲਤ ਇਹ ਸੀ ਕਿ ਉਹਨਾਂ ਨੇ ਅੰਦਰ ਪਹਿਲਾਂ ਹੀ, ਜਿਵੇਂ ਹੁੰਦਾ ਹੈ ਕਿ ਜੇ ਪ੍ਰੋਗਰਾਮ ਸਵੇਰੇ ਅਰਲੀ ਉਹਨਾਂ ਨੇ ਪਹਿਲਾਂ ਹੀ ਕਰਨਾ ਹੁੰਦਾ ਹੈ, ਅੰਦਰ ਉਹਨਾਂ ਨੇ ਸਿਵਲ ਕੱਪੜਿਆਂ ਦੇ ਵਿੱਚ ਪੁਲਸੀਏ ਹਲਕੀਆਂ ਜਿਹੀਆਂ ਪੱਗਾਂ ਬਣਾ ਕੇ ਉਹਨਾਂ ਨਾਲ ਉਹ ਭਰਿਆ ਹੋਇਆ ਸੀ, ਪਹਿਲਾਂ ਹੀ ਭਰ ਦਿੱਤਾ। ਤੇ ਜਿਹੜੇ ਉਹਨਾਂ ਦੇ ਟਾਸਕ ਫੋਰਸ ਵਾਲੇ ਸੀ ਉਹਨਾਂ ਦੀ ਹਿਊਮਨ ਚੇਨ ਬਣਾ ਲਈ ਕਿ ਇੱਕ ਦੇ ਨਾਲ ਇੱਕ, ਔਰ ਜਿੰਨੇ ਮੱਥਾ ਟੇਕਦੇ ਆਏ ਉਹਨਾਂ ਨੂੰ ਬਾਹਰ ਕੱਢਦੇ ਗਏ। ਸੋ ਉਸ ਦੇ ਸਾਹਮਣੇ ਉਹਨਾਂ ਨੇ ਬਹਿਣ ਹੀ ਨਹੀਂ ਦਿੱਤਾ। ਇਹਦੇ ਬਾਵਜੂਦ ਇਧਰੋਂ ਉਧਰੋਂ ਜਿਹੜੇ ਜਦੋਂ ਪਹੁੰਚ ਗਏ ਜਥੇਦਾਰ ਨੇ ਆਪਣਾ ਜੋ ਰਸਮੀ ਜਿਹਾ ਕਰਨਾ ਹੁੰਦਾ ਕੀਤਾ ਤੇ ਚਾਰ ਚਫੇਰੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਫਿਜ਼ਾ ਵਿੱਚ ਗੂੰਜੇ ਔਰ ਬੜੀ ਦੇਰ ਗੂੰਜਦੇ ਰਹੇ। ਸੋ ਇੰਨੀ ਕਵਰੇਜ ਤਾਂ ਸਾਰਿਆਂ ਨੇ ਦੇਖ ਲਈ ਸੀ, ਸਾਰਿਆਂ ਦੇ ਸਾਹਮਣੇ ਆ ਗਈ ਕਿਉਂਕਿ ਮੀਡੀਆ 'ਚ ਆ ਗਿਆ। ਤੇ ਮੈਂ ਵੀ ਇਸ ਗੱਲ ਨੂੰ ਚਲੋ ਆਪਣੇ ਆਪ ਨੂੰ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਰਿਲੀਵਡ ਮਹਿਸੂਸ ਕੀਤਾ ਕਿ ਬਿਨਾਂ ਕਿਸੇ ਝਗੜੇ ਤੋਂ ਗੱਲ ਖਤਮ ਹੋਈ। ਲੇਕਿਨ ਜਦੋਂ ਕੁਝ ਘੰਟਿਆਂ ਬਾਅਦ ਮੈਂ ਦੁਬਾਰਾ ਦੇਖਿਆ ਤਾਂ ਫਿਰ ਇਹ ਸਾਹਮਣੇ ਆਇਆ ਕਿ 2-3 ਘੰਟੇ ਬਾਅਦ ਇਸ ਪ੍ਰੋਗਰਾਮ ਤੋਂ ਨੌਜਵਾਨ ਕੋਈ 20-25-30 ਜਿਹੜੇ ਨੌਜਵਾਨ ਲੇਟ ਉੱਥੇ ਪਹੁੰਚੇ, ਉਹਨਾਂ ਨੇ ਪਰਿਕਰਮਾ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਜਿਹੜਾ ਉਹ ਆਪਣਾ ਜੋ ਕੌਮੀ ਰੋਹ ਹੈ ਉਹਦਾ ਪ੍ਰਗਟਾਵਾ ਕੀਤਾ। ਤੇ ਉਹਨੂੰ ਜਿਸ ਤਰ੍ਹਾਂ ਟਾਸਕ ਫੋਰਸ ਦੇ ਇਹਨਾਂ ਗੁੰਡਿਆਂ ਨੇ ਘੇਰ ਕੇ ਮਾਰਿਆ, ਜਿਵੇਂ ਉਹਨਾਂ ਨੂੰ ਲਹੂ ਲੁਹਾਨ ਕੀਤਾ, ਬਹੁਤ ਸਾਰੇ ਉਹਨਾਂ 'ਚੋਂ ਬਾਣੇ ਦੇ ਵਿੱਚ ਸਨ ਯੰਗਸਟਰਸ, ਔਰ ਫਿਰ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ। ਔਰ ਜਿਵੇਂ ਕੱਲ ਦੀ ਮੈਂ ਰਿਪੋਰਟ ਦੇਖ ਰਿਹਾ ਸੀ ਕਿ 31 ਦੇ ਕਰੀਬ ਨੌਜਵਾਨ ਚਾਰਜ ਕੀਤੇ ਗਏ, ਉਹਨਾਂ ਦੇ ਮੈਡੀਕਲ ਐਗਜ਼ਾਮ, ਉਹਨਾਂ ਦੀ ਚੈੱਕਅਪ ਲਈ ਉਹਨਾਂ ਨੂੰ ਲਿਜਾਇਆ ਗਿਆ ਜੀ। ਔਰ ਉਹਨਾਂ 'ਚੋਂ ਇੱਕ ਈਵਨ ਬ੍ਰਿਟਿਸ਼ ਸਿਟੀਜ਼ਨ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਬਾਣੇ ਵਾਲਿਆਂ ਨੂੰ ਜਿਹੜਾ ਉਹ ਦੇਖ ਕੇ ਚੁਣ ਕੇ ਮਾਰਿਆ ਔਰ ਸਾਡਾ ਕੋਈ ਕਸੂਰ, ਅਸੀਂ ਕਿਸੇ ਨੇ ਕੋਈ ਡਿਫਾਈ ਨਹੀਂ ਕੀਤਾ। ਸੋ ਜ਼ਾਹਰ ਹੈ ਕਿ ਇਹ ਸ਼੍ਰੋਮਣੀ ਕਮੇਟੀ ਦੇ ਗੁੰਡੇ ਜਿਹੜੇ ਜਿਨ੍ਹਾਂ 'ਚੋਂ ਬਹੁਤ ਸਾਰੇ 10 ਨੰਬਰੀਏ ਨੇ ਔਰ ਥਾਣਿਆਂ ਦੇ ਵਿੱਚ ਇਹਨਾਂ ਦੇ ਨਾਂ ਨੇ, ਇਹ ਰੱਖੇ ਇਸ ਕੰਮ ਲਈ ਹੋਏ ਨੇ। ਉਹਨਾਂ ਦਾ ਸਵੇਰੇ ਵਸ ਨਹੀਂ ਚੱਲਿਆ ਕਿਉਂਕਿ ਇਸ ਕਿਸਮ ਦਾ ਆਲਾ ਦੁਆਲਾ ਬਣਿਆ ਹੋਇਆ ਸੀ ਜਾਂ ਇੰਨਾ ਫੋਕਸ ਸੀ, ਲੇਕਿਨ ਉਹ ਆਪਣੀ ਗੁੰਡਾਗਰਦੀ ਦਾ ਇਜ਼ਹਾਰ ਕਰਨੋਂ ਨਹੀਂ ਹਟੇ। ਔਰ ਇਹ ਮੈਂ ਸਮਝਦਾ ਕਿ ਕੰਡੈਮਨੇਬਲ ਐਕਟ ਹੈ ਜਿਸ ਨੂੰ ਟੋਲਰੇਟ ਨਹੀਂ ਕੀਤਾ ਜਾਣਾ ਚਾਹੀਦਾ। ਇੱਥੇ ਜਿਹੜੇ ਧਾਰਮਿਕ ਜਥੇਦਾਰ ਆਉਂਦੇ ਨੇ ਲਿਫਾਫੇ ਲੈਣ, ਇਹਨਾਂ ਨੂੰ ਚੈਲੰਜ ਕਰਨਾ ਚਾਹੀਦਾ ਹੈ। ਸਿਆਸੀ ਲੋਕ ਤਾਂ ਇੱਥੋਂ ਅਕਾਲੀ ਤਾਂ ਵੈਸੇ ਹੀ ਸਾਹਮਣੇ ਨਹੀਂ ਆਉਂਦੇ। ਸੋ ਇਹ ਇੱਕ ਬੜਾ ਅਫਸੋਸ ਔਰ ਦੁੱਖ ਦੀ ਗੱਲ ਹੈ ਕਿ ਯੰਗਰ ਬੱਚੇ ਜਿਹੜੇ ਕਿ ਇੱਕ ਚਾਹ ਦੇ ਨਾਲ, ਉਤਸ਼ਾਹ ਦੇ ਨਾਲ ਇਨਵੋਲਵ ਹੋ ਰਹੇ ਨੇ, ਉਹਨਾਂ ਦੀ ਇਸ ਕਿਸਮ ਦੀ ਮਾਰ ਕੁਟਾਈ ਔਰ ਉਹਨਾਂ ਦੇ ਉੱਤੇ ਮੁਕੱਦਮਿਆਂ ਦਾ ਜਿਹੜਾ ਦਾਇਰ ਕੀਤਾ ਜਾਣਾ ਜੀ। ਇੱਕ ਪਾਰਟ ਜਿਹੜਾ ਇਸ ਸਾਰੇ 'ਚ ਮੈਂ ਕਾਂਗਰਸ ਵੂਮਨ ਜਿਹੜੀ ਬੜੀ ਪਪੂਲਰ ਕੈਲੀਫੋਰਨੀਆ ਤੋਂ ਜ਼ੋ ਲੌਫਗ੍ਰੈਨ, ਉਹਨੇ ਇਸ ਮੌਕੇ ਦੇ ਉੱਤੇ 3 ਜੂਨ ਨੂੰ ਖਾਸ ਤੌਰ ਤੇ, ਕਿਉਂਕਿ ਇਹ ਵੀ ਸਿੱਖ ਕਾਕਸ ਦੀ ਮੈਂਬਰ ਵੀ ਹੈ, ਪਰ ਖਾਸ ਤੌਰ ਤੇ ਉਹਨੇ ਆਪਣੇ ਰਿਮਾਰਕਸ ਕਾਂਗਰੈਸ਼ਨਲ ਰੈਕੋਰਡ ਦੇ ਵਿੱਚ ਰਿਕਾਰਡ ਕਰਵਾਏ, honoring victims of the 1984 anti-Sikh pogroms and massacre and honored political prisoners in India today including Mr. Surat Singh Khalsa। ਸੋ ਉਹਨਾਂ ਨੇ ਕਾਂਗਰੈਸ਼ਨਲ ਰੈਕੋਰਡ ਦੇ ਵਿੱਚ ਜੂਨ 84 ਨਵੰਬਰ 84 ਦੇ ਜਿਹੜੇ ਸਰਕਾਰੀ ਜਿਹੜੇ ਨੇ ਜੈਨੋਸਾਈਡ ਹੋਏ ਉਹਨਾਂ ਦੇ ਸ਼ਹੀਦਾਂ ਨੂੰ, ਪਲੱਸ ਸੂਰਤ ਸਿੰਘ ਖਾਲਸਾ ਬਾਪੂ ਜਿਹੜੇ
ਇਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਭੁੱਖ ਹੜਤਾਲ ਤੇ ਨੇ, ਉਹਨਾਂ ਨੂੰ ਆਨਰ ਕੀਤਾ। ਸੋ ਈਵਨ ਬਾਪੂ ਸੂਰਜ ਸਿੰਘ ਖਾਲਸਾ ਦੀ ਬੇਟੀ ਵੀ ਮੈਨੂੰ ਉੱਥੇ ਨਗਰ ਕੀਰਤਨ 'ਚ ਮਿਲੇ, ਉਹਨਾਂ ਨੇ ਥੈਂਕ ਯੂ ਕੀਤਾ ਕਿ ਜੀ ਤੁਸੀਂ ਕਰ ਰਹੇ ਹੋ। ਮੈਂ ਕਿਹਾ ਜੀ ਅਸੀਂ ਕੋਈ ਆਸਾਨ ਕਰ ਰਹੇ ਜੀ ਜੀ ਵੀ ਤੁਹਾਡੇ ਬਜ਼ੁਰਗ ਨੇ, ਪਰ ਜਿਵੇਂ ਉਹਨਾਂ ਨੇ ਕੌਮ ਦੇ ਲਈ ਆਪਣੇ ਆਪ ਨੂੰ ਇਸ ਉਮਰ ਦੇ ਵਿੱਚ ਵੀ ਉਹ ਲੱਗੇ ਹੋਏ ਨੇ, ਇਹ ਸਾਡਾ ਫਰਜ਼ ਹੈ, ਕੋਈ ਆਸਾਨ ਵਾਲੀ ਗੱਲ ਨਹੀਂ ਹੈ। ਸੋ ਅਸੀਂ ਇਹ ਸਾਰੇ ਨੂੰ ਹੀ ਮੈਂ ਸਮਝਦਾ ਵੀ ਹੋਰ ਤਾਂ ਹੁਣ ਕੋਈ ਰਹਿ ਨਹੀਂ ਗਿਆ, ਘੜੀ ਵੀ ਅੱਗੇ ਨੂੰ ਜਾ ਰਹੀ ਹੈ ਜੀ ਜੀ। ਸੋ ਅਸੀਂ ਇਸ ਤਰੀਕੇ ਨਾਲ ਸਾਡੀ ਇਹ 3 ਦਿਨਾਂ ਦੀ ਵਿਥਿਆ ਦੁੱਖ ਭਰੀ ਵੀ ਹੈ, ਜਦੋਂ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਤੇ ਵਾਕਿਆ ਜਿਹੜਾ ਇਹਨਾਂ ਦੀ ਟਾਸਕ ਫੋਰਸ ਦੀ ਗੁੰਡਾਗਰਦੀ ਹੈ, ਕੰਡੈਮਨੇਬਲ ਹੈ, ਦੁਖਦਾਈ ਹੈ, ਪਰ ਕੁੱਲ ਮਿਲਾ ਕੇ ਜਿਵੇਂ ਇੱਕ ਪੂਰੇ ਜੋਸ਼ੋ ਖਰੋਸ਼ ਦੇ ਨਾਲ, ਕਿਉਂਕਿ ਅਸੀਂ ਅਮਰੀਕਾ ਦਾ ਹੀ ਜ਼ਿਆਦਾ ਨੋਟਿਸ ਲਿਆ ਹੈ, ਬਟ ਬਹੁਤ ਬੜੇ ਜ਼ੋਰਦਾਰ ਪ੍ਰੋਟੈਸਟ ਜਿਹੜੇ ਨੇ ਲੰਡਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ, ਫਰੈਂਕਫਰਟ ਦੇ ਵਿੱਚ, ਦੂਸਰੇ ਮੁਲਕਾਂ ਦੇ ਵਿੱਚ, ਜਿਹਦੇ ਵੇਰਵੇ ਸਾਰੇ ਮੀਡੀਆ 'ਚ ਦੇਖ ਲੈਂਦੇ ਨੇ ਹੁਣ। ਇਸ ਲਈ ਅੱਜ ਕੱਲ੍ਹ ਸੋਸ਼ਲ ਮੀਡੀਆ, ਵਟਸਐਪ, ਅਸੀਂ ਤਾਂ ਕਿਸੇ ਨੂੰ ਹੁਣ ਪੁੱਛੀਏ ਵੀ ਕੀ ਹੋਇਆ, ਮੈਂ ਜੀ ਵਟਸਐਪ ਨਹੀਂ ਦੇਖਿਆ, ਉਹ ਇੱਥੇ ਜਦੋਂ ਮਿਲਣ ਲੱਗੇ ਕਹਿੰਦੇ ਸੀ ਨਾ ਵਟਸਐਪ ਕੀ ਹੈਗਾ, ਉਹ ਪਹਿਲਾਂ ਹੀ ਵਟਸਐਪ ਤੇ ਆ ਗਏ, ਅਸੀਂ ਤਾਂ ਭਾਈ ਹੈ ਨਹੀਂ ਵਟਸਐਪ ਤੇ, ਅਸੀਂ ਤਾਂ ਹੌਲੀ ਹੌਲੀ ਗੱਡੇ ਵਾਂਗੂ ਜਿਹੜਾ ਪੁਰਾਣਾ ਸੀ ਕਹਿੰਦੇ ਨਾ ਕਦੇ ਤੇ ਆਊ ਅੰਬਰਸਰ, ਹੌਲੀ ਹੌਲੀ ਹੌਲੀ, ਅਸੀਂ ਤਾਂ ਅਜੇ 19 ਕੁ ਮੀਡੀਆ ਤੋਂ ਹੀ ਜੋ ਕੁਝ ਕੱਢ ਸਕਦੇ ਹਾਂ, ਹੁਣ ਵਟਸਐਪ ਵਾਲਿਆਂ ਨੂੰ ਤਾਂ ਸਭ ਕੁਝ ਪਤਾ ਹੈ ਵੀ ਜੀ ਜੀ ਕੀ ਹੋਇਆ। ਇਹ ਹੈ ਜੀ ਸਾਡੀ ਕਾਰਗੁਜ਼ਾਰੀ ਵਿੱਚ ਆਰਾਮ ਵੀ ਕੀਤਾ ਕਿ ਬਸ ਕਾਰਗੁਜ਼ਾਰੀ ਕਰਦੇ ਰਹੇ? ਜਿਹਨੇ ਸਬਕ ਯਾਦ ਥਾ ਉਹਨੇ ਛੁੱਟੀ ਨਾ ਮਿਲੀ, ਸੁਣਿਆ ਨਹੀਂ ਹੈ, ਹੁਣ ਮੈਨੂੰ ਐਗਜ਼ੈਕਟ ਤਾਂ ਸ਼ੇਅਰ ਯਾਦ ਨਹੀਂ, ਪਰ ਉਹਦਾ ਇੱਕ ਲਾਈਨ ਹੈ ਕਿ ਮਦਰਸਾਏ ਇਸ਼ਕ ਕਾ ਦਸਤੂਰ ਇਹ ਦੇਖਾ ਕਿ ਜਿਹਨੇ ਸਬਕ ਯਾਦ ਥਾ ਉਹਨੇ ਛੁੱਟੀ ਨਾ ਮਿਲੀ। ਤਾਂ ਆਮ ਹੁੰਦਾ ਸੀ ਨਾ ਸਕੂਲਾਂ 'ਚ ਟੀਚਰ ਕਹਿੰਦੇ ਸੀ ਵੀ ਜਿਹਨੂੰ ਸਬਕ ਯਾਦ ਹੈ ਉਹ ਘਰ ਨੂੰ ਜਾਓ, ਬਾਕੀ ਖੜੇ ਰਹੋ, ਪਰ ਇਹ ਜਿਹੜਾ ਇਸ਼ਕ ਦਾ ਸਕੂਲ ਹੈ, ਇਸ ਦਾ ਦਸਤੂਰ ਇਹ ਹੈ ਵੀ ਜਿਹਨੂੰ ਸਬਕ ਯਾਦ ਹੋ ਜਾਂਦਾ ਉਹਨੂੰ ਨਹੀਂ ਛੁੱਟੀ ਮਿਲਦੀ, ਉਹਨੂੰ ਉੱਥੇ ਹੀ ਬਹਿਣਾ ਪੈਂਦਾ, ਜਾ ਹੀ ਨਹੀਂ ਸਕਦੇ ਦੂਰ। ਲੇਕਿਨ ਮੈਂ ਸਮੂਹ ਵੀਰਾਂ ਭੈਣਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਸਾਰੇ ਪੀਰੀਅਡ 'ਚ ਬਹੁਤ ਪਿਆਰ ਦਾ ਇਜ਼ਹਾਰ ਕੀਤਾ ਹੈ। TV 84 ਦੀ ਸਪੋਰਟ ਦੇ ਲਈ ਜਿਹੜੀਆਂ ਨੇ ਕਮਿਟਮੈਂਟਸ ਨੇ ਕਿ ਭਾਈ ਉਹ ਇਹਨੂੰ ਜਾਰੀ ਰੱਖਣਗੇ, ਔਰ ਕੁਛ ਵੀਰ ਖਾਸ ਤੌਰ ਤੇ ਲਾਸ ਵੇਗਸ ਤੋਂ ਵੀਰ ਹਰਪ੍ਰੀਤ ਸਿੰਘ ਬਰਾੜ ਚੇਚਾ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਜੀ, ਔਰ ਮਹਿਮਾਨ ਨਵਾਜ਼ੀ ਹੁਣ ਦੀ ਵੀ ਹੋ ਗਈ। ਜਾਪਾਨੀ ਫਲ ਦਾ ਤੁਹਾਨੂੰ ਮੈਂ ਦੱਸਿਆ ਜੀ, ਨਾ ਨਹੀਂ ਦੱਸਿਆਗਾ ਨਹੀਂ, ਉਹ ਉਹਨੂੰ ਕਹਿੰਦੇ ਜਾਪਾਨੀ ਫਲ ਹੈ, ਮੈਂ ਉਹਨਾਂ ਨੂੰ ਭੈਣ ਜੀ ਨੂੰ ਪੁੱਛਿਆ ਸੀ, ਉਹਨਾਂ ਅੰਗਰੇਜ਼ੀ ਦੱਸਿਆ ਸੀ, ਮੈਨੂੰ ਭੁੱਲ ਗਿਆ ਫਿਰ ਜੀ। ਪਰ ਉਹ 25-30 ਸਾਲ ਬਾਅਦ ਜਿਹੜਾ ਉਹ ਉਹਦਾ ਜ਼ਾਇਕਾ ਜਿਹੜਾ ਉਹਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।